सुबह हमला होया। अच्छा मैं माल छोड़ के मैं बाहर जा चलिया, बाहर गया निकलिया ना मैं मुझे लेगा, अच्छा तो पीछे से ठाठा होगी, अच्छा ठाठा होगी, मैं फिर भाज कर इधर नहीं चला गया, अच्छा। डंगर दूर पर। वहाँ बहुत बड़ा हमला था, अच्छा पुलिस भी थी, फौज भी थी। वहाँ फिर काफ़ी जी मर गए। सारा भाई से एक चाचे का पोत, अच्छा एक साची से वो कत्ल रहेगी। फिर वहाँ ने औरतें बहुत मारी, खूह भर के गिर का औरतें अपने आप भी। वो अपने इज्जत बचाने लिए उन्होंने कुछ छाला मार देती। हाँ जी। इनकी पहली बीवी जो थी वो उधर रह गई थी, शायद इन्होंने बताया आपको, पहले पहली बीवी उधर रह गई थी। इनका एक भतीजा था, अच्छा वो भी उधर रह गया था। ਜਦੋਂ ਆਪਣੇ ਭਤੀਜੇ ਨੂੰ ਲੈਣ ਗਏ ਨਾ ਜੀ, अच्छा ਤੇ ਉੱਥੋਂ ਨਹੀਂ ਮਿਲਿਆ अच्छा ਪਿੰਡ ਚੋਂ। ਉਹਨਾਂ ਨੇ ਕਿਸੇ ਨੇ ਕਹਿਤਾ, ਫਿਰ ਮੁਖਬਰੀ ਕੀਤੀ ਵੀ ਫਲਾਂ ਜਗ੍ਹਾ ਨਾ ਤੁਸੀਂ ਉੱਥੇ ਜਾਓ। ਨਾਲ ਪੁਲਿਸ ਵਾਲਾ ਸੀ ਇਹਨਾਂ ਦੇ, ਉਹ ਗਏ ਤੇ ਜਿਸ ਵਕਤ ਉਹ ਪੁਲਿਸ ਵਾਲਾ ਕਹਿੰਦਾ ਵੀ ਮੈਂ ਤੁਹਾਡੇ ਨਾਲ ਚੱਲਣਾ, ਉਹ ਕਹਿੰਦਾ ਮੈਂ ਆਪ ਲਿਆਣਾ, ਉੱਥੋਂ ਭਜਾਣਾ ਚਾਹੁੰਦੇ। नौ चीज की अच्छा और 9 बार छोकरा था, अच्छा लेकर लगी ना उन्हें थोड़े बर्षा मारा, अच्छा बर्षा मारे बर्षा मारा यहाँ जख्म होया था उसका काफ़ी। और फिर घर में जाए पड़ी, वह गलती लगी, औरतें आई उनकी, चल तुम्हारे घर चला, कब मैंने जल्दी मैंने पानी पीने सारे घर का। अच्छा उससे पीछा जब मैं देखी उसका मुंह बांट दिया फिर मुड़का। अस्सलाम वालेकुम, सत श्री अकाल। एक पिंड पंजाब ਦਾ ਚੈਨਲ ਦੀ ਟੀਮ ਅੱਜ ਇੱਕ 452 ਚੱਕ ਰਹਿਮਤ ਸ਼ਾਹ ਦੇ ਵਿੱਚ ਆਈ ਆ, ਤਹਿਸੀਲ ਤਾਂਦਲਿਆਵਾਲਾ, ਜ਼ਿਲ੍ਹਾ ਫੈਸਲਾਬਾਦ। ਇਹਨਾਂ ਦੇ ਵਿੱਚ ਸਾਡੀ ਅੱਜ ਮੁਲਾਕਾਤ ਇੱਕ ਬਜ਼ੁਰਗਾਂ ਦੇ ਨਾਲ ਆ। ਇਹ ਜ਼ਿਲ੍ਹਾ ਅੰਬਾਲਾ 'ਚ ਉੱਠ ਕੇ ਆਏ ਆ। ਹਾਜੀ ਰਹਿਮਤੁੱਲਾ ਸਾਹਿਬ ਇਹਨਾਂ ਦਾ ਨਾਂ ਆ ਜੀ। ਅਸੀਂ ਇਹਨਾਂ ਦੇ ਪਿਛੋਕੜ ਦੇ ਬਾਰੇ ਗੱਲਬਾਤ ਕਰਾਂਗੇ ਕਿ ਇਹ ਕਿੱਦਾਂ ਉੱਠ ਕੇ ਆਏ, ਇਹਨਾਂ ਦੀ ਉਮਰ ਕਿੰਨੀ ਸੀ, ਇਹਨਾਂ ਨੇ ਮੁਸ਼ਕਿਲਾਤ ਕਿਹੜੀਆਂ ਫੇਸ ਕੀਤੀਆਂ, ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਸਾਂਝੀਆਂ ਕਰਾਂਗੇ। अस्सलाम वालेकुम जी, और ਕੀ ਹਾਲ ਚਾਲ ਆ ਬਾਬਾ ਜੀ? चंगा जी। ਬਾਬਾ ਜੀ ਆਪਣਾ ਨਾਂ ਦੱਸਿਓ। रहमतुल्लाह ਰਹਿਮਤੁੱਲਾ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? मोहम्मद शरीफ ਮੁਹੰਮਦ ਸ਼ਰੀਫ। ਦਾਦਾ ਜੀ ਦਾ ਨਾਂ? अवधी ਅਬਦੀ। ਆਪਣੀ ਬਰਾਦਰੀ ਕਿਹੜੀ ਸੀ? चौहान ਰਾਜਪੂਤ। राजपूत ਰਾਜਪੂਤ। ਚੌਹਾਨ ਤੁਹਾਡੀ ਗੋਤ ਸੀਗੀ, ਰਾਜਪੂਤ ਬਰਾਦਰੀ राजपूत। ਸੀ। ਠੀਕ ਆ ਜੀ। ਬਜ਼ੁਰਗੋ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਤੁਸੀਂ ਉੱਥੋਂ ਉੱਠ ਕੇ ਆਏ? उसका ये कोई थी ऊपर कोई साल ऊपर या घट थी 30-32 ਸਾਲ ਉਮਰ ਤੁਹਾਡੀ ਹੈਗੀ ਆ। हाँ जी। ਠੀਕ ਆ। ਇਹ ਕਨਫਰਮ ਆ ਸ਼ਨਾਖਤੀ ਕਾਰਡ ਦੇ ਮੁਤਾਬਕ? सियासी कार्ड में घट बधी लिखी जा रही है मेरे वहाँ। ਅੱਛਾ, ਜਾਨੀ ਇੰਨੀ ਉਮਰ ਹੈਗੀ ਆ ਬਜ਼ੁਰਗਾਂ ਦੇ ਦੱਸਣ ਦੇ हाँ ਮੁਤਾਬਕ। जी, हाँ जी। ਅੱਛਾ ਜੀ। ਆਪਣਾ ਪਿੰਡ ਦਾ ਨਾਂ ਕੀ ਸੀ ਉੱਥੇ ਜਿਹੜਾ ਇੰਡੀਆ ਦੇ ਵਿੱਚ ਸੀ? पिलखनी ਪਿਲਖਣੀ। ਪਿਲਕਣੀ ਵਾਲਾ ਜੀ।
ਬਾਬਾ ਜੀ ਤੁਹਾਡੀ ਤਹਿਸੀਲ ਕਿਹੜੀ ਸੀ? ਅੰਬਾਲਾ ਜੀ, ਅੰਬਾਲਾ। ਜ਼ਿਲ੍ਹਾ ਵੀ ਅੰਬਾਲਾ ਹੀ ਸੀ? ਜ਼ਿਲ੍ਹਾ ਅੰਬਾਲਾ ਜੀ। ਥਾਣਾ ਕਿਹੜਾ ਲੱਗਦਾ ਸੀ? ਥਾਣਾ ਜੀ ਮਲਾਣਾ ਮਲਾਣਾ। ਜੀ, ਆਪਣੇ ਪਿੰਡ ਦਾ ਕੀ ਨਾਮ ਦੱਸਿਆ ਸੀ? ਪਿਲਖਣੀ। ਪਿਲਖਣੀ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ ਆਪਣੇ? ਆਲੇ ਕੋਲੇ ਥੇ ਜੀ ਕੋੜਵਾ, ਅੱਛਾ ਇੱਕ ਥਾ ਆਪਣਾ ਰਸੇੜੀ ਜੱਟਾਂਗੀ ਜੀ, ਅੱਛਾ ਹਾਂਜੀ। ਇੱਕ ਥਾ ਪਸਰੇੜੀ, ਅੱਛਾ ਜੀ। ਨੰਤਰੇੜੀ, ਤਰੇੜੀ। ਹਾਂ। ਇੱਕ ਥਾ ਖਪੂਰੀ ਗੁਜਰਾਂਗੀ ਦੀ, ਗੁਜਰਾਂ ਦੀ। ਹਾਂ। ਅੱਛਾ। ਆਪਣੇ ਇੱਕ- ਪਿੰਡ ਵਿੱਚ ਅੱਛਾ ਦੱਸੋ ਦੱਸੋ ਹਾਂਜੀ। ਆਪਣੇ ਪਿੰਡ 'ਚ ਕਿਆ ਜੀ, ਕਿਹੜੀ ਕਿਹੜੀ ਬਰਾਦਰੀ ਬੈਠੀ ਸੀ? ਬਰਾਦਰੀ ਬਹੁਤ ਸੀ ਜੀ ਮਾਂ। ਅੱਛਾ ਦੱਸ ਦਿਓ ਕਿਹੜੀ ਕਿਹੜੀ ਸੀਗੀ। ਦੇਖੋ ਜੀ, ਰਾਜਪੂਤ, ਅੱਛਾ ਜੀ। ਸਿੱਖ, ਸਿੱਖ, ਸੈਣੀ, 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 ਅੱਛਾ ਜੀ, ਚੁਮਾਰ, ਚਮਾਰ, ਚੂੜੇ, ਚੂੜੇ। ਹਾਂ, ਲੁਹਾਰ, ਅੱਛਾ ਜੀ। ਤਰਖਾਣ, ਠੀਕ ਹੈ ਜੀ। ਅੱਛਾ ਜੀ, ਬਾਣੀਏ, ਅੱਛਾ ਹਿੰਦੂ ਵੀ ਸੀਗੇ? ਹਾਂ ਜੀ, ਹਿੰਦੂ ਹਿੰਦੂ ਹੈ ਸਾਰੇ, ਹਾਂਜੀ ਹਾਂਜੀ ਹਾਂ ਜੀ। ਮਾਲੀ ਵੀ ਹਿੰਦੂ ਆ ਸਾਰੇ, ਠੀਕ। ਬਾਹਮਣ, ਬਾਹਮਣ ਹੋ ਗਏ। ਹਾਂ ਜੀ। ਬਾਬਾ ਜੀ ਸਾਨੂੰ ਇਹ ਦੱਸੋ ਵੀ ਉੱਥੇ ਕਿੱਦਾਂ ਦਾ ਵਸੇਬ ਸੀ ਤੁਹਾਡਾ ਉਹਨਾਂ ਨਾਲ? ਚੰਗਾ ਸੀ, ਤਫਸੀਲ ਨਾਲ ਦੱਸੋ। ਸਫੀਰ ਚੰਗਾ ਸੀ, ਹੂੰ। ਉਹਨਾਂ ਨਾਲ ਚੰਗਾ ਸੀ। ਬਾਅਦ ਵਿੱਚ ਜਦੋਂ ਹਮਲੇ ਹੋਏ ਫਿਰ ਸਾਰੇ ਉਹ ਆਪਾਂ ਬਾਅਦ ਚ ਗੱਲ ਕਰਨੀ ਆ, ਪਹਿਲੇ ਆਪਾਂ ਉੱਥੇ ਦਾ ਰਹਿਣ ਸਹਿਣ। ਰਹਿਣ ਸਹਿਣ ਚੰਗਾ ਸੀ, ਇੱਕ ਦੂਸਰੇ ਕਰਦੇ ਸੀ, ਅੱਛਾ। ਹਾਂ ਜੀ। ਕਿੱਦਾਂ ਮਤਲਬ ਉੱਥੇ ਗਮੀਆਂ ਖੁਸ਼ੀਆਂ ਕਿਸ ਤਰ੍ਹਾਂ ਇੱਕ ਦੂਜੇ ਨਾਲ ਹਿੱਸਾ ਲੈਂਦੇ ਸੀ? ਚੰਗੇ ਸੀ, ਪਿਆਰ ਨਾਲ ਇਕੱਠੇ ਜਿਹੇ ਰਹਿੰਦੇ ਸੀ। ਹੂੰ। ਉਹ ਰਾਜਪੂਤਾਂ ਉਸ ਜੋਰ ਕੋਈ ਸੀ। ਗੱਲਬਾਤ ਸੁਣਾਓ ਉੱਥੋਂ ਦੀ। ਗੱਲਬਾਤ ਤਾਂ ਤੁਸੀਂ ਦੱਸੋ, ਮੈਂ ਸੁਣਾਊਂਗਾ। ਕੋਈ ਬਚਪਨ ਦੀਆਂ ਆਪਣੀਆਂ ਗੱਲਾਂ ਸਾਂਝੀਆਂ, ਕੋਈ ਯਾਰ ਬੇਲੀ ਤੁਹਾਡੇ ਉੱਥੇ यार बेली थे ये बस ਕਿਹੜੇ ਕਿਹੜੇ ਸੀਗੇ? कहीं कहीं कौमा के बंदे थे, सारा के प्यार ਜਿਹੜੇ ਜਿਹੜੇ ਹੈਗੇ ਉਹ ਦੱਸ ਦਿਓ। सिखा का था, दो ਕੀ ਨਾਂ ਸੀ ਉਹਨਾਂ ਦੇ? कश्मीरा, ਕਸ਼ਮੀਰਾ, एक खत्रिया का छोकरा था नाथ, ਨਾਥ, नाथ ਨਾਥ। नाथ कहा था। ਠੀਕ ਆ। एक गडरिया का छोकरा बख्तावरा, गडरिया से, ਹੂੰ गडरिया कौम भी थी, ਹੂੰ। जोड़ रखा था। ਅੱਛਾ बस कौमा से ही थी, बामना के दो 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 तीन घर थे, ਤੁਸੀਂ ਉੱਥੇ ਜ਼ਿਮੀਂਦਾਰਾ ਕਰਦੇ ਹੁੰਦੇ? जिम्मेदार ਅੱਛਾ। ਪੜ੍ਹੇ ਕਿੰਨੀ ਕੁ ਦੇਰ? चार ਚਾਰ ਜਮਾਤਾਂ। ਕਿਹੜੇ ਸਕੂਲੇ ਜਾਂਦੇ ਹੁੰਦੇ? कुल पिंड में था जी। ਪਿੰਡ 'ਚ ਹੀ ਸਕੂਲ ਸੀ? हाँ जी, ਮਾਸਟਰਾਂ ਦੇ ਨਾਂ ਯਾਦ ਆ? ना याद पहले पढ़ाते रहे हमारे से, पहले पढ़ाता रहे यूसुफ होता थी, ਅੱਛਾ ਜੀ। उससे भी शाह, उनका मेरा नाम नहीं याद। ਅੱਛਾ हाँ जी। ਉਹਦਾ ਨਾਂ ਨਹੀਂ ਯਾਦ। ਸਿੱਖਾਂ ਦੇ ਮੁੰਡੇ ਜਾਂ ਹਿੰਦੂਆਂ ਦੇ ਮੁੰਡੇ ਜਿਹੜੇ ਨਾਲ ਸੀ ਜਾਂ ਮਾਸਟਰ ਪੜ੍ਹਾਉਂਦੇ ਹੁੰਦੇ ਸੀ, ਕੋਈ ਵੇਰਵਾ ਤਾਂ ਨਹੀਂ ਪਾਉਂਦੇ ਹੁੰਦੇ ਸੀ ਵੀ ਆ ਮੁਸਲਮਾਨਾਂ ਦੇ ਆ ਨਾ, ਸਿੱਖਾਂ ਨਹੀਂ। ਦੇ ਆ? माँ हाई नहीं सी ਸਾਂਝਾ ਸਲੂਕ ਕਰਦੇ ਹੁੰਦੇ ਸੀ ਤੇ ਬਾਈ ਬੀਜੀ ਕਰਦੇ ਹੁੰਦੇ ਸੀ? भाई, ਅੱਛਾ सिख भी भाई करते थे, मौली भी अपनी करते, ਅੱਛਾ जितने गुण पर थी राजपूत भी अपनी भाई करते थे, ਅੱਛਾ। बरानी इलाका था। ਆਪਣੀਆਂ ਰਿਸ਼ਤੇਦਾਰੀਆਂ ਉੱਥੇ ਕਿਹੜੇ ਕਿਹੜੇ ਪਿੰਡ 'ਚ ਸੀਗੀਆਂ? रिश्तेदारियाँ तो ये पिंड संदोखी थी, ਅੱਛਾ। ਉੱਥੇ ਕੌਣ ਨਾਨਕੇ ਰਹਿੰਦੇ ਸੀ? नानके, ਅੱਛਾ। हाँ जी। और कई जगह से दूर दूर ਫੁੱਫੜ ਕਿੱਥੇ ਰਹਿੰਦੇ ਸੀ? एक ਮਾਸੜ ਕਿੱਥੇ पिंड ਰਹਿੰਦੇ ਸੀ? टोली थी, ਅੱਛਾ। ਤੁਹਾਡੀ ਸ਼ਾਦੀ ਉੱਥੇ ਹੋ ਗਈ ਸੀਗੀ ਇੰਡੀਆ ਦੇ ਵਿੱਚ? कोई ਕਿੰਨੇ ਸਾਲ ਦੀ ਉਮਰ 'ਚ ਹੋ ਗਈ ਸੀ? उजड़ने से मेरे ख्याल 2-3 साल पहले ही, ਉਜੜਨ ਤੋਂ 2-3 ਸਾਲ ਪਹਿਲੇ। ਕਿਹੜੇ ਪਿੰਡ 'ਚ ਹੋਈ ਸੀ ਸ਼ਾਦੀ? संदोखी ਸੰਦੋਕੀ ਵਿੱਚ। मामे ही है। ਮਾਮੇ ਦੇ ਘਰ ਹੋ ਗਈ ਸੀ। ਠੀਕ ਆ। ਇੱਥੇ ਵੀ ਰਹਿੰਦੇ ਮਾਮੇ, ਉਹਨਾਂ ਦੇ ਮਰਬੇ ਸੀ ਇੱਥੇ। ਅੱਛਾ ਅੱਛਾ। ਬਾਬਾ ਜੀ ਉੱਥੇ ਮਤਲਬ ਇੰਨੇ ਪਿਆਰ ਮੁਹੱਬਤ ਨਾਲ ਤੁਸੀਂ ਰਹਿੰਦੇ ਹੁੰਦੇ ਸੀਗੇ, ਤੇ ਫਿਰ ਜਦੋਂ ਉਜਾੜਾ ਪਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਆਪਾਂ ਹੁਣ ਇੱਥੋਂ ਚਲੇ ਜਾਣਾ? जाने का तो पहले पता था, ਕਿੱਦਾਂ ਪਤਾ ਸੀ? पहले पैसे भी पाकिस्तान इधर आना, इधर से इधर चले आना, ਤੁਹਾਨੂੰ ਪਤਾ ਸੀ? ਜਾਨੀ ਹਾਂ। ਬਹੁਤ ਸਾਰੇ ਜ਼ਿਲ੍ਹਿਆਂ ਨੂੰ ਤਾਂ ਨਹੀਂ ਹਾਂ। ਸੀ ਪਤਾ ਹੈਗਾ। ना सानू तो पता ही ਤੁਸੀਂ था। ਕੁਝ ਉਮਰ ਦੇ ਵਿੱਚ ਵੀ ਬੜੇ ਸੀ, ਤੁਹਾਨੂੰ ਇਸ ਕਰਕੇ ਵੀ ਪਤਾ ਹੋਣਾ हाँ ਇਸ जी, ਚੀਜ਼ ਦਾ। ਕਿ mostly सानू पता था ਬੰਦੇ भी अभी उधर चले जाना, ਜਾਂਦੇ ਉਹਨਾਂ ਨੂੰ ਨਹੀਂ- जमीना चलेगी, पटवारी बना रहे, कागज बना रहे, उधर से उधर चले जाना। ਅੱਛਾ या ਠੀਕ। ਤਾਂ ਫਿਰ ਕਿੱਦਾਂ ਪੂਰੀ ਦਾਸਤਾਨ ਸਾਨੂੰ ਸੁਣਾਓ, ਕਿਸ ਤਰ੍ਹਾਂ ਉੱਠ ਕੇ ਆਣਾ ਹੋਇਆ? अंतना जी फिर पिंड में हमला होया। ਹਾਂ। ਪਿੰਡ ਹਮਲਾ ਹੋਇਆ? हाँ जी, ਕਿੰਨੇ ਵਜੇ ਹੋਇਆ? सुबह ਕਿਹਨਾਂ ਨੇ ਕੀਤਾ ਕੋਈ ਪਤਾ? सारी कोमल रही थी वहाँ तो अच्छा, यानी जानू कोई सिख नहीं भी, थी? हिंदू भी, जब ऐसा वक्त है सारी चीजें लग गए। ਨਹੀਂ ਗੱਲ ਇਹ ਕਰ ਰਹੇ ਆ ਵੀ- ਜਦੋਂ ਡਰਦੇ ਸੀ ਫਿਰ ਉਹ ਵੀ ਤਕੜੇ ਇੱਕ ਗਏ ਰਲ ਕੇ ਉਨकी ਅੱਛਾ सुबह हमला होया। ਅੱਛਾ मैं माल छोड़ के मैं बाहर जा रहा चला, बाहर गया निकलिया ना मैं मुझा लेगा, ਅੱਛਾ तो वो पीछे से ठाठा होगी, ਅੱਛਾ ठाठा होगी, मैं फिर भज कर इधर नहीं चला गया, अच्छा। डंगर टूर पड़ा गए, ਖਿਲਰ ਪਿਲਰ ਗਏ। हाँ खिल्लो फुल गए। ਅੱਛਾ।
ਤੇ ਫਿਰ ਇਕੱਠੇ ਨਿਕਲੇ ਪਿੰਡ ਚੋਂ ਜਾਂ ਆਪਣੇ ਆਪਣਾ? ਨਾ ਜੀ ਕੋਈ ਕਿੰਨੀ ਨੂੰ ਭਾਜਿਆ, ਕੋਈ ਕਿੰਨੀ ਨੂੰ ਭਾਜਿਆ, ਜਹਾਂ ਨਿਕਲਿਆ ਫਿਰ ਅੱਛਾ ਰਾਤ ਨੂੰ ਅਸੀਂ ਔਰਤਾਂ ਜਿਹੜੀ ਬੱਚੀ ਸੀ ਨਾ 2-3 ਮਹੀਨੇ ਮੈਂ ਚਲੀ ਗਈ, ਬਾਕੀ ਮਕਾੜ ਦਾ ਕੋੜਵਾ ਨਾਲ ਹੀ ਸਾਡੇ ਕੋਟਲਾ? ਕੋੜਵਾ ਕੋੜਵਾ। ਹਾਂ। ਅੱਛਾ ਮਹਾਂ ਚਲੇ ਗਏ ਰਾਤ ਨੂੰ, ਅੱਛਾ ਉਹ ਮਹਾਂ ਰਾਤ ਨੂੰ ਔਰਤਾਂ ਕੱਢ ਲੈ ਗਏ ਜਿਹੜੀ ਬੱਚੀ ਸੀ। ਉਹਨਾਂ ਨੇ? ਹਾਂ ਅੱਛਾ ਆ ਮੈਨੇ ਦਿਨੋਂ ਬੱਚੀ ਸੀ ਨਾ, ਹਾਂ ਇਹ ਗੱਡੀਆਂ ਘਰ ਤੱਕ ਚੰਗਾ ਸਿਰ ਲਿਆ ਦਾ ਸਾਡਾ, ਅੱਛਾ ਉਹਨੇ ਘਰਾਂ ਸੀ ਉਹ ਕਹਿ ਦੇ ਨਾਲ ਲੈ ਜਾਓ ਤੁਸੀਂ, ਹਾਂ ਅਸੀਂ ਸਵੇਰ ਸਾਹ ਛੋੜਾਵਾਂਗੇ ਹਾਂ। कपड़े कुपड़े बदल का। हम्म। अब उन्हें क्या पता भी सवेरा मिला, सवेरे कोरवा मिला गया, वहाँ बहुत बड़ा हमला था, ਅੱਛਾ पुलिस भी थी फौज भी थी, ਹੂੰ वहाँ फिर काफ़ी जी मर गए। सारा भाई से एक चाचे का पोत, ਅੱਛਾ एक चाची से वो कत्ल रहेगी। ਉਹ ਉੱਥੇ ਕਤਲ ਕਰਤੀ ਸਿੱਖਾਂ ਨੇ? हाँ अच्छा। असी वो मेरा भाई है छोटा मास्टर, अच्छा। वाह ये वहाँ से भजे ਅੱਛਾ भाई मर गया एक बड़ा था, हम्म। वो नहीं गल भजो भजे फिर वो पिछों निकल का साह चले गए। ਸਾਹ मैं क्या भी वो भी मर गया, ਅੱਛਾ मैं कहा वो भी मर गए। ਹੂੰ वो फिर उनके जो बंदे आए भी वहाँ लगा जुड़का काफ़ी, ਹੂੰ वहाँ नु आए इनसे तो फिर पुलिस आएगी, ਹੂੰ पट्टी पुलिस थी सारे हिंदू से ना, ਅੱਛਾ ਜੀ वो अपने मसला भी लुटांगे, उन्हें जो ठा ठा करी ਹੂੰ वो सारे भाज पड़े चले, ਅੱਛਾ ਨਿਕਲ ਕੇ ਭੱਜ ਗਏ? भाज पड़े भी। एक हमारा संबंधी था वहाँ चौधरी भी, वो फौज नु गया फौज नु लेन ਸਮੁੰਦਰੀ अम्बाला, ਦੇ ਚੌਧਰੀ ने? हाँ ਅੱਛਾ वो समुद्री गया भी वो फौज नु लेने गया। अच्छा हाँ अच्छा उन्हें कहा भी वो फौज आएगी, अच्छा वहाँ सारे भाज गए, औरतें बहुत डरती कर लो भजी यहाँ। हाँ फिर वहाँ ने औरतें बहुत मारी, खूब भर के गिर का औरतें के अपने आप भी, ਉਹ ਆਪਣੇ ਉੱਥੇ ਇੱਜ਼ਤ ਕਤਲ- ਬਚਾਉਣ ਲਈ ਉਹਨਾਂ ਨੇ ਖੂਹ ਛਾਲਾ ਮਾਰ ਦਿੱਤੀ? और ये खूब बहुत छाड़ा खूब मारी औरतें ने, बहुत कत्ल करी। ਅੱਛਾ हाँ ਆਪਣੇ ਪਿੰਡ ਦੇ ਕਿੰਨੇ ਕ ਬੰਦੇ ਸ਼ਹੀਦ ਹੋਏ ਸੀ? अपने पिंड में तो कोई नहीं, साड़ी वालता हुई थी ਅੱਛਾ शहीद। ਸ਼ਹੀਦ ਹੋ ਗਈ ਸੀ ਵਾਲਦਾ ਤੁਹਾਡੀ? अच्छा एक छोकरा होर था, ਤੁਹਾਡੇ दो ਤੁਹਾਨੂੰ बुढ़े ਪਤਾ थे। ਤੁਹਾਨੂੰ ਪਤਾ ਕਿਸ ਤਰ੍ਹਾਂ ਮਤਲਬ, ਜਾਂ ਤੁਹਾਨੂੰ ਪਤਾ ਬਾਅਦ ਚ ਲੱਗਾ ਵੀ ਸ਼ਹੀਦ ਹੋ ਗਏ ਜਾਂ ਸਾਹਮਣੇ ਕੀ ਮਾਰਿਆ? सामने कहा जी, ਹਾਂ वही घर में थी ਅੱਛਾ कट्ठी करी बीच में, वहाँ बढ़ के आने का मैं कुंडे कुंडे खुल दी। वो साड़ी वालदा जड़ी थी ना, ਹੂੰ साड़ी असी ਸਾਰੀਆਂ ਔਰਤਾਂ ਇੱਕ ਕਮਰੇ 'ਚ ਜਾ ਕੇ ਉਸ ਕਮਰੇ ਤੇ ਹਮਲਾ ਕੀਤਾ। ਹਮਲਾ ਕਰਨ ਤੋਂ ਬਾਅਦ ਫਿਰ ਕੁਝ ਔਰਤਾਂ ਸ਼ਹੀਦ ਹੋ ਗਈਆਂ, ਕੁਝ ਜਿਹੜੀਆਂ ਦੌੜ ਗਈਆਂ ਨਿਕਲ ਗਈਆਂ। नौ थी उसकी, ਅੱਛਾ और 9 का छोकरा था, ਅੱਛਾ लेकर लगी ना उन्हें थोड़े बर्षा मारा यहाँ, ਅੱਛਾ ਬਰਸ਼ਾ ਮਾਰਿਆ? बर्षा मारा यहाँ, ਹੂੰ यहाँ जख्म होया था उसका काफ़ी। ਹੂੰ और फिर एक घर में जाए पड़ी, ਹੂੰ वह गड्डी लगी, औरतें आई उनकी चल तो हमारे घर चलना, तो मैंने जल्दी मैंने पानी पीने सारे घर का। ਅੱਛਾ उससे पीछा जब मैं देखी उसका मुंह बांट दिया, फिर मुड़का मुंह सारा बढ़ गया। ਅੱਛਾ ਮੂੰਹ ਵੜ जब ਦੇ? भी कर दिया ना, कट दिया वो मुंह। ਮੂੰਹ ਕੱਢ ਦੇ? हाँ उन्होंने कहा ना, सिखों ने कहा कि आप पानी पी लें। उन्होंने कहा मैं तुम्हारे घर का पानी नहीं पीती हूँ। तो उन्होंने फिर उसको जो है ना उस पर हमला करके उसको जो है ना वो शहीद कर दिया, हाँ जी शहीद कर दिया, ये कह रहे हैं। वो बाद में ये बड़े रखने बखने ਓਏ ਹੋਏ ਹੋਏ रात में फिर जनानियां जड़ी थी ना उधर, उन्हें हम काट ले गए कोलवा, फिर कोलवा मिला गया। ਅੱਛਾ वो फिर हम वहाँ से ਅੱਛਾ उधर से बंदे आए गए, साहेब जैसे काफ़ी जुड़ का ब्याह मिला गया वहाँ। वो फिर हम निकले भी बंदे आए गए, हम भजन लगे, हमारा चाचा भी था वहाँ। वो फिर वहाँ से मामू मरल के चले जड़े 5-4 थे, ये 4-5 जड़े बच्चे छोटे छोटे भाई गए लोग भाज गए, निकल गए बीचों बीच साहा चले गए। साहा एक पिंड था जी, गांव था, ਸਾਹ ਪਿੰਡ ਸੀ? ਪਿੰਡ ਸੀ, ਉੱਥੇ ਚਲੇ ਗਏ। वहाँ काफ़ी हाँ। ज्यादा बच्चे। ਹਾਂ ਅੱਛਾ ਉੱਥੇ ਚਲੇ ਗਏ, ਉੱਥੇ ਜਾ ਕੇ ਫਿਰ ਜਿਹੜਾ ਨਾ ਫਿਰ ਉਹ ਕੈਂਪ ਬਣ ਕੇ ਉਹ ਇਕੱਠੇ ਹੋ ਕੇ ਇੱਕ ਜਥੇ ਦੀ ਸ਼ਕਲ 'ਚ ਫਿਰ ਉਹ ਜਿਹੜਾ ਨਾ ਉਹ ਆਏ। ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀਆਂ ਬਜ਼ੁਰਗਾਂ ਦੇ ਚਲੋ ਕੁਝ ਥੋੜਾ ਜਿਹਾ ਜ਼ਬਾਨ ਦਾ ਵੀ ਨਹੀਂ, ਥੋੜੇ ਤੇਜ਼ੀ ਨਾਲ ਬੋਲਦੇ ਆ, ਤੁਸੀਂ ਆਪਣੇ ਬਜ਼ੁਰਗਾਂ ਕੋਲ ਜਿਹੜੀਆਂ ਗੱਲਾਂ ਬਾਤਾਂ ਸੁਣੀਆਂ, ਕੋਈ ਦੁੱਖ ਭਰੀਆਂ ਜਾਂ ਲੋ ਜਾਂ ਉੱਥੇ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਨੂੰ ਕੋਈ ਥੋੜ੍ਹੀਆਂ ਉਹ ਦੱਸੋ। ਉੱਥੇ ਮਤਲਬ ਜਿਸ ਵਕਤ ਇਹ ਰਹਿੰਦੇ ਸੀ, ਅਮਨ ਦੇ ਦੌਰ ਦੀ ਗੱਲ ਹੈ ਜਾਂ ਪਾਰਟੀਸ਼ਨ ਦੇ ਦੌਰ ਦੀ ਗੱਲ ਹੈ? ਦੇ ਦੌਰ ਤੋਂ ਲੈ ਕੇ ਪਾਰਟੀਸ਼ਨ? ਅਮਨ ਦੇ ਦੌਰ ਦੇ ਵਿੱਚ ਇਹ ਸੀ ਕਿ ਜੀ ਸਾਰੇ ਇਹ ਸਿੱਖ ਹਿੰਦੂ ਮੁਸਲਮਾਨ ਰਲ ਕੇ ਰਹਿੰਦੇ ਸਨ ਸਾਰੇ। तो उस वक्त तो जो है ना ये सारे ही सिख या हिंदू जड़े थे मुसलमाना तो डरते सन ਤੇ ਅੰਡਰ ਪ੍ਰੈਸ਼ਰ ਸਨ ਇਹਨਾਂ ਦੇ। लेकिन ਉਹ ਇਹਨਾਂ ਦੀ ਅਕਸਰੀਅਤ ਹੋਣੀ ਨਾ ਉੱਥੇ ਪਿੰਡ 'ਚ। अक्सरियत अगर नहीं भी थी ना तो हमने बुजुर्गों से यही सुना है कि अगर अक्सरियत नहीं भी है तो फिर भी वो हमसे जो है ना वो डरते ही थे। लेकिन उनके अंदर जो है ना वो एक गुस्सा था। जब ये पार्टीशन हुई, जो देखा कि अब जो है ना वो जाने लगे हैं, तो उस वक्त जो है ना उन्होंने फिर वो पिछले जो है ना वो उसके दिलों में जो गुस्से थे वो उन्होंने निकालने शुरू ਉਹ ਗੁੱਸੇ ਉਹਨਾਂ ਨੇ ਫਿਰ ਆਪਣੇ ਕੱਢੇ ਉਸ ਟਾਈਮ ਤੇ। कर रहे। तो मैं आपको एक और दास्तान सुनाता हूँ। मेरे वाले साहब जो थे ना, ये मेरे अंकल हैं, मेरे ससुर हैं, ठीक है ना। तो मेरे वाले साहब जो थे ना वो आर्मी में थे, मैंने उनसे बहुत सारी बातें सुनी हैं।
तो वो जो थे उन्होंने दूसरी जंग अजीम भी लड़ी थी। ਵਾਲਦ ਸਾਹਿਬ ਤੁਹਾਡੇ ਜਿਹੜੇ ਹਯਾਤ ਆ नहीं, उनकी डेथ हो गई है। अच्छा। डेथ हो गई है उनकी 2000। ਉਹਨਾਂ ਦਾ ਨਾਮ ਕੀ ਸੀ? सूबेदार मोहम्मद शफीक खान। ਸੂਬੇਦਾਰ ਮੁਹੰਮਦ ਸ਼ਫੀਕ। हाँ जी, वो पटियाले की जो है ना वो रियासत, उसके वो पटियाले के राजे के जो है ना वो मुलाजिम थे आर्मी में। तो उस वक्त राजपूतों को बहुत तरजीह दी जाती थी। तो ये जो है ना बड़ी बड़ी कौमों को जो है ना वो भर्ती किया जाता था, बाकी को नहीं किया जाता था। तो उनसे सुना है कि हम जो है ना अभी आर्मी में जो थे तो 1 साल पहले हमसे जो है ना वो सारे हथियार वगैरह जो थे ना वो हमसे जमा कर लिए थे मुसलमानों से। मुसलमान सिपाही जो थे ना, या मुसलमान फौजी थे, उनसे सारे हथियार जो वापस से ले लिए थे उन्होंने। हत्ता कि यहाँ तक कि मच्छरदानियों की सोटियाँ तक उन्होंने जमा करवा ली थी। अच्छा, तो फिर क्या हुआ? तो उसके बाद जो है ना हम मुसलमानों को जो है ना मुसलमान फौजियों को बहादुरगढ़ का किला था उसमें बंद कर दिया गया। उसमें बंद कर दिया गया। उसके बाद जो है ना पहले फौजियों को बंद किया, फिर जो है वो पार्टीशन हुई तो फिर दूसरे सिविलियन लोग भी जो है ना वो उसमें उन्होंने ले आके वो कैद करने शुरू कर दिए, इकट्ठे करने शुरू कर दिए। तो वहाँ पे जो है ना फिर ये हैजे की वबा फैली, जिसमें जो है ना वो सैकड़े आदमी जिनकी डेली डेथ होती थी तो वो किले से बाहर निकाल दिए जाते थे। बल्कि एक खाई खोदकर उसमें उनको लाशों को गिरा इज्तिमाई तौर पे दफन करी जाती। इज्तिमाई तौर पे जैसे जानवरों को दफन किया जाता है ऐसे ऊपर मिट्टी डाल दी जाती थी। तो एक दिन ये हुआ, हमें बहुत कुछ कहते रहे कि भाई आप ऐसा करें, आप हिंदू बन जाएं, आपको जो है ना इधर बड़ी सहूलतें दी जाएंगी। ये पाकिस्तान एक टूटा फूटा पाकिस्तान है, पता नहीं चलेगा या नहीं चलेगा, आप इधर रहें, इस्लाम छोड़ दें, हिंदू बन जाएं, हम आपको बहुत जो है ना फैसिलिटीज़ देंगे। तो एक भी बंदा जो है ना हमारे में से एक भी बंदा भी जो है ना वो राज़ी नहीं हुआ, कन्वर्ट नहीं हुआ। नहीं हुआ। तो इसके बाद उन्होंने क्या किया कि किले के ऊपर उन्होंने पहले मशीन गनें फिट की हुई थी दीवार पे, बैरूनी दीवार जो है ना बाउंड्री, उस पर जो है ना उन्होंने मशीन गनें फिट की हुई थी। रात को उन्होंने फायर खोल दिया, तो सारी रात उन्होंने फायरिंग की। हम फौजी आदमी थे तो हमने जो है ना अपनी वार्ड वगैरह लेके जो है ना जैसे भी, तो किसी भी आदमी को कुदरत अल्लाह की किसी भी आदमी को गोली नहीं लगी, एक आदमी की टांग में गोली लगी थी सिर्फ। अच्छा। और सुबह वही जो है ना हमारे अफसर जो थे वो सिख अफसर जो थे वो आगे उन्होंने कहा ओ मुंडे हो क्या होया की होया कित्थों फैर आया, आप ही फैर करने वाले, आप ही जनाब सुबह को आके पूछने लगे। पूछना गया तो देखने आए थे कितने लोग शहीद हुए हैं, क्या हुआ, कितना रिपोर्ट लैंड आए थे, रिपोर्ट लेने आए थे। तो हमने कहा आप ही तो सब कुछ करने वाले हैं, आप ही अब जो है ना हमसे पूछने के लिए आ गए हैं। बहुत नुकसान हुआ उस वक्त, बहुत तकलीफें हुई, जायदादें तो छोड़ी ही थी, सब कुछ अपनी इज्जतें, बच्चे, औरतें सब जो है ना वो बहुत, ये मुल्क जो है ना बहुत औखा, बहुत तकलीफ़ों से ये हासिल हुआ है, बड़ी कुर्बानियाँ हुई हैं इसकी। लेकिन हम जो है ना इसकी कदर नहीं कर रहे हैं। हम इसको, वो लोग चले गए जिन्होंने कुर्बानियाँ दी थी, हमको ये मुफ्त में मिला है, हम जो है ना इसकी कदर नहीं कर रहे हैं। मैं और आप सब लोग ऐसे ही करते हैं, आवाम से लेकर हुक्मरानों तक सब हम इसका जो है ना इसको मिलियमेट करने के लिए जो है ਨਾ ਤੁਲੇ ਹੋਏ। ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਫਿਰ ਉੱਥੋਂ ਪਿੰਡ ਚੋਂ ਨਿਕਲ ਕੇ ਆ ਜਿਹੜੀ ਸੂਰਤ-ਹਾਲ ਤੁਸੀਂ ਦੱਸੀ ਸਾਰੀ ਵੀ ਇਸ ਤਰ੍ਹਾਂ ਮਤਲਬ ਸਾਡੇ ਹਥਿਆਰ ਜਮ੍ਹਾਂ ਕਰ ਲਏ, ਰੋਟੀਆਂ ਤੱਕ ਜਮ੍ਹਾਂ ਕਰ ਲਏ, ਉਸ ਤੋਂ ਬਾਅਦ ਤੁਸੀਂ ਉੱਥੋਂ ਨਿਕਲ ਕੇ ਫਿਰ ਕਿੱਥੇ ਆਏ, कैंपा ਕਿਹੜੇ कैंप? ये जो थे ना बुजुर्गों ने बताया, हम जो आर्मी वाले थे ना जी, आर्मी वाले तो फिर भी उन्होंने नहीं छोड़े। पाकिस्तान बनने के 9 माह बाद जो है ना ये हमें जो है ना इधर लाया गया। बल्कि ये बहावलपुर के राजा साहब जो थे ना उन्होंने तबादला किया था। अच्छा, कैदियों का तबादला किया उन्होंने, बल्कि जो है ना हमें जो है ना उन्होंने बुला के अपनी फौज में उन्होंने रखा था। पाकिस्तानपुर की आर्मी ने उन्होंने उधर बावल नगर जो है ना उधर हमको ले गए थे। उसके बाद जब उन्होंने अपनी इस रियासत को पाकिस्तान में जम किया ना, उस वक्त जो हम जो है ना पाकिस्तान आर्मी में आ गए। ਉਹ ਤਾਂ ਜ਼ਾਹਰ ਆ ਜਦੋਂ ਪਾਕਿਸਤਾਨ ਦੇ ਵਿੱਚ ਜ਼ਮ ਕਰ ਦਿੱਤਾ ਸੀ ਤਾਂ ਆਰਮੀ भी पाकिस्तान ਦੀ होनी थी। शांति हो गई थी। तो बहुत तकलीफें हुई हैं बुजुर्गों की। ये बुजुर्ग बताते हैं इनकी पहली बीवी जो थी वो उधर रह गई थी, शायद इन्होंने बताया आपको, पहली बीवी उधर रह गई थी। इनका एक भतीजा था, अच्छा, वो भी उधर रह गया था। तो वो जाने ने ਸਾਨੂੰ ਦੱਸਿਆ, अच्छा, ਉਹ ਦੱਸਿਆ ਉਹ ਮੇਰੇ पिछले जगह पूछा, ਜਿਹਨੂੰ ਬਾਅਦ ਚ ਬਾਜੀ ਲੈ ਕੇ ਆਏ ਨਾ उसके बाद मैं लिया बठिंडे से पढ़ा जाएगा ਕਿੰਨੇ ਸਾਲ ਬਾਅਦ ਜਾ ਕੇ ਲੈ ਕੇ ਆਏ? 2 साल बाद। ਤੇ ਜਿਹੜੀ ਤੁਹਾਡੀ ਪਹਿਲੀ बीवी ਉੱਥੇ ਰਹਿ ਗਈ ਸੀ ਉਹਦਾ ਕੀ ਬਣਿਆ? कुछ भी छापा मारा था, पुलिस वाले मिल जाते ਅੱਜ ਤੱਕ ਮਿਲੀ ਨਹੀਂ? ਓਹੋ, ਕੀ ਨਾਂ ਸੀ ਉਹਦਾ? जैतून। ਜ਼ੈਤੂਨ ਬੀਬੀ। ਜ਼ੈਤੂਨ ਬੀਬੀ ਆਪਣਾ ਅੰਬਾਲਾ ਜ਼ਿਲ੍ਹਾ ਦੇ ਵਿੱਚ ਜਦੋਂ ਤੁਸੀਂ ਆਏ दिन वाले गए पिंड ਜੀ, ਬਿਲकुल
ਉਹ ਉੱਥੇ ਰਹਿ ਗਈ, ਤੁਸੀਂ ਆ ਗਏ, ਉਹ ਨਹੀਂ ਆਈ। ਇੱਕ ਤੁਹਾਡਾ ਭਤੀਜਾ ਰਹਿ ਗਿਆ ਜਿਹਨੂੰ ਤੁਸੀਂ ਬਾਅਦ ਦੇ ਵਿੱਚ ਜਾ ਕੇ ਕਿੰਨੇ ਦੇਰ ਬਾਅਦ 2-3 ਸਾਲ ਬਾਅਦ 2-3 ਸਾਲ ਬਾਅਦ ਜਾ ਕੇ ਲੈ ਕੇ, ਲੇਕਿਨ ਤੁਹਾਡੀ ਪਹਿਲੀ ਬੀਵੀ ਜਿਹੜੀ ਆ ਉਹ ਨਹੀਂ ਪਤਾ ਲੱਗਿਆ ਉਹਦਾ। ਅੱਛਾ, ਤੁਸੀਂ ਪਤਾ ਵੀ ਨਹੀਂ ਕੀਤਾ? ਛਾਪਾ ਮਾਰਿਆ ਜੀ ਮੈਂ ਰਹੇ ਜੀ। ਅੱਛਾ, ਉਸ ਪਿੰਡ ਸੀ ਅੰਬਾਲੇ के नाल ਸੀ ਪਿੰਡ ਵਾਲਿਆਂ ਨੇ ਕੀ ਦੱਸਿਆ ਵੀ ਉਹ ਕਿੱਥੇ ਗਏ? पिंड वाले कौन दसा ਹਾਂ, वहाँ कोई सैनिया के घर से ਅੱਛਾ जहाँ मैं छप्पा मारा ना, ਅੱਛਾ, दिन से मैं गए ना, ਹਾਂ, छप्पा मारा वहाँ कुछ नहीं था, घगरे टांगे आग बली थी। हाँ। वो पहले ये सारे पुलिस वाले पहले दसते हैं कि पर्चा कर लियो। ਅੱਛਾ, हम गए तो वहाँ लब भी ਉਹਨਾਂ ਨਾਲ ਮਿਲੇ ਹੋਏ ਸੀ ਨਾ ਪੁਲਿਸ ਵਾਲੇ। वो औरतां देखती रही हैं मैंने जो सैनिया की थी, ਆਉਣਾ ਅੱਛਾ, ਅੱਛਾ, ਤੇ ਤੁਸੀਂ ਅੱਗੇ ਪਿੱਛੇ ਕਰ ਦਿਓ। ਹਾਂ, ये भी दसते हैं ਅੱਗੇ सारे। ਪਿੱਛੇ ਕਰਦੇ ਰਹੇ, ਜਾਂਦੇ ਰਹੇ ਨੇ ਇਹ ਬਜ਼ੁਰਗ। ਅੱਛਾ, ਹਾਂ ਬਜ਼ੁਰਗ ਜਾਂਦੇ ਰਹੇ ਨੇ, ਅੱਛਾ। ਲੇਕਿਨ ਉਹ ਜਿਹੜੇ ਪੁਲਿਸ ਵਾਲੇ ਇਹਨਾਂ ਨਾਲ ਮਿਲੇ ਸੀ ਉਹਨਾਂ ਨਾਲ, ਹਾਂ। ਉਹਨਾਂ ਨੂੰ ਜਾ ਕੇ ਦੱਸ ਦਿੰਦੇ ਸੀ ਵੀ ਉਹਨਾਂ ਨੇ ਆਣਾ, ਤੇ ਤੁਸੀਂ ਇਹਨੂੰ ਅੱਗੇ ਪਿੱਛੇ ਕਰ ਦਿਓ। ਅੱਛਾ, ਕਿੰਨੀ ਵਾਰੀ ਇੰਡੀਆ ਜਾ ਕੇ ਬਾਅਦ ਦੇ ਵਿੱਚ ਤੁਸੀਂ? बस एक ही फिर गया जी। ਇੱਕ ਵਾਰੀ ਗਿਆ। ਆ ਜਾ ਉਹਨੂੰ ਲੈ ਕੇ ਆਏ ਚਾਚੇ। ਅੱਛਾ, ਉਹ ਜਿਹੜਾ ਤੁਹਾਡਾ ਭਤੀਜਾ ਰਹਿ ਗਿਆ ਸੀਗਾ ਉਹਨੂੰ ਲੈ ਕੇ ਆਏ। हाँ जी, ਤੁਸੀਂ ਉੱਥੋਂ ਫਿਰ ਕੈਂਪਾਂ ਦੇ ਰਾਹੀਂ ਹੁੰਦੇ ਹੋਏ ਕਿਹੜੇ ਰਾਸਤੇ ਪਾਕਿਸਤਾਨ ਆਏ ਸੀ? ਕਸੂਰ ਵਾਲ ਦੀ ਜਾਂ ਵਾਘੇ ਵਾਲ ਦੀ? जी अम्बाला कम दाखिल हुई थी। ਕਿਹੜੀ ਜਗ੍ਹਾ? अम्बाले कम थी ना, ਅੱਛਾ, बहुत बड़ा, बीमारी बड़ी आवाज की गंदगी थी। ਹਾਂ, ਗੰਦਗੀ। एक एक झुग्गे में चार चार गंद पड़िया, औरतें सीत हुई गंद में, बहुत बुरा हाल था कम में। वहाँ बो आवाज थी ना, बंदे मर जाए जल्दी, बहुत मरा दे, ये नवे आ तो ज्यादा मरा दे। वहाँ से फिर मैं तो फिर ना, साडा सूबेदार सी एक, उसके बच्चे थे पीछा हमारे गाँव का था, ਅੱਛਾ, वो उन्होंने लेने गया थी, वहाँ चले गए, साडा वाल का भी वहाँ आए हैं। वो कहा थानू छोड़ को वो कहा मेरे को जगह नहीं। मैं कहा मेरे एक ड्राइवर जाना भलवान हो जरा गड्डी चलाया, उन्होंने कहा फिर आ जाओ। वो फिर हम उन्होंने वहाँ छोड़िया। मैं एक जरा जरा मुंडा कहा उसका मम्मा सी मुंडा साडा साला, एक मुंडा होर सी, इनू लेकर मैंने उनमें छोड़े। हम चले फिर कानवाई के गए, रात को दरगाह रहे, सुबह फिर हम लाहौर पहुँच गए। फिर हम कंजवानी उतरे, मैं वो उंगा चले गए, जड़े रिश्तेदार से हमारे, हम उंगा रहे फिर उधर चले हम नहीं आए। उंगा से मुराद उधर चले गए। ਲਾਹੌਰ ਤੋਂ ਟ੍ਰੇਨ 'ਚ ਬੈਠੇ ਕੰਜਵਾਣੀ ਉਤਰੇ, ਉੱਥੋਂ ਟੁਰ ਕੇ ਆਏ। ਕੋਈ ਇੱਥੇ ਸੜਕ ਨਹੀਂ ਸੀ ਪੱਕੀ, ਕੋਈ ਚੀਜ਼ ਨਹੀਂ ਹੁੰਦੀ ਸੀ, ਕੋਈ ਸ਼ੈ ਨਹੀਂ ਸੀ, ਟੁਰ ਕੇ ਆਉਂਦੇ ਸੀ, ਟੁਰ ਕੇ ਜਾਂਦੇ, ਇੱਥੇ ਕੰਜਵਾਣੀ ਫਿਰ ਆਏ। ਫਿਰ ਇਹਨਾਂ ਨੇ ਆ ਕੇ ਇੱਥੇ ਆਪਣੇ ਆਪ ਨੂੰ ਰਿਆ, ਮਜ਼ਦੂਰੀਆਂ ਕਰੀਆਂ, ਮਿਹਨਤਾਂ ਕੀਤੀਆਂ, ਤੇ ਇਸ ਤਰ੍ਹਾਂ ਕਰਕੇ ਇਹਨਾਂ ਲੋਕਾਂ ਦੇ ਮਤਲਬ ਕਰਕੇ ਫਿਰ ਮਕਾਨ ਬਗੱਚੇ ਨੂੰ ਇੱਥੇ ਰਲ ਕੇ ਫਿਰ ਅੱਲਾਹ ਤਾਲਾ ਨੇ ਖੜੇ ਕਿਤੇ ਸ਼ਾਦੀਆਂ ਹੋ ਗਈਆਂ, ਔਲਾਦਾਂ ਹੋਈਆਂ, ਤੇ ਇਹ ਹੁਣ ਮਾਸ਼ਾਅੱਲਾ ਵੈਸੇ ਠੀਕ ਨੇ ਜੀ, ਨਮਾਜ਼ ਪੜ੍ਹਦੇ। ਹਾਂਜੀ, 105 ਸਾਲ ਕਮੋਬੇਸ਼ ਉਮਰ ਹੈ ਜੀ, ਮਾਸ਼ਾਅੱਲਾ। ਅਖਬਾਰ ਪੜ੍ਹਦੇ ਆ, ਕੁਰਾਨ ਪਾਕ ਪੜ੍ਹਦੇ, ਨਮਾਜ਼ ਪੜ੍ਹਦੇ ਆ, ਸਿਹਤ ਵੀ ਮਾਸ਼ਾਅੱਲਾ ਬਿਲਕੁਲ ਠੀਕ ਹੈ, ਔਰ ਉਮਰ ਦੇ ਵਿੱਚ ਵੀ ਕੋਈ ਦੱਸਣ 'ਚ ਫਰਕ ਨਹੀਂ। ਇਹ ਨਹੀਂ ਕਿ ਘੱਟ ਉਮਰ ਆ ਤੇ ਜ਼ਿਆਦਾ ਦੱਸ ਰਹੇ, ਉਮਰ ਵੀ ਬਿਲਕੁਲ ਠੀਕ। बहुत से घर ऐसे थे जिन चंगे थे, वो हमला में शामिल हो गए, जेड़े निकम्मे से वो मदद करते भी ना करो साढ़े हमला, वो फिरते रहे मानो, ये 2-3 घर भी ना करो, कौन पूछा फिर। ਸਾਨੂੰ ਤੁਸੀਂ ਇਹ ਦੱਸੋ ਵੀ ਇੱਥੇ ਜਿਹੜੇ ਪਿੰਡ ਵਿੱਚ ਹੁਣ ਤੁਸੀਂ ਆ ਕੇ ਬੈਠੇ, ਇਸ ਪਿੰਡ ਦਾ ਨਾਂ ਕੀ ਆ? ਇਸ ਪਿੰਡ ਦਾ ਨਾਂ ਹੈਗਾ ਜੀ ਚੱਕ ਨੰਬਰ 452 ਗਾਬੇ ਰਹਿਮੇਸ਼ਾ। ਹਾਂਜੀ, ਤਹਿਸੀਲ ਤਾਂਦਲੇ ਵਾਲਾ, ਜ਼ਿਲ੍ਹਾ ਫੈਸਲਾਬਾਦ। ਇਸ ਪਿੰਡ ਦੇ ਵਿੱਚ ਹੋਰ ਕਿਹੜੀ ਕਿਹੜੀ ਬਰਾਦਰੀ, ਕਿਹੜੀ ਕਿਹੜੀ ਗੋਤ ਦੇ ਬੰਦੇ ਬੈਠੇ ਆ? ਇਸ ਪਿੰਡ ਦੇ ਵਿੱਚ ਜ਼ਿਆਦਾਤਰ ਰਾਜਪੂਤ, ਸਭ ਤੋਂ ਜ਼ਿਆਦਾ ਰਾਜਪੂਤ ਹੈ ਜੀ। ਬਾਕੀ ਉਸ ਤੋਂ ਘੱਟ ਜਿਹੜੇ ਨੇ ਉਹ ਜੱਟ ਹੈਗੇ ਨੇ। ਹਾਂ, ਤੋ ਜੱਟ ਥੋੜੇ ਘਰ ਨੇ, ਜ਼ਿਆਦਾ ਅਕਸਰੀਅਤ ਰਾਜਪੂਤਾਂ ਦੀ ਹੈ। ਔਰ ਸਾਰਾ ਅੰਬਾਲੇ ਦਾ ਹਾਂ, ਸਾਰਾ। ਤੁਹਾਨੂੰ ਕੁਝ ਇਸ ਬਾਰੇ ਪਤਾ ਹੈ ਕਿ ਇਸ ਪਿੰਡ ਚੋਂ ਜਿਹੜੇ ਲੋਕ ਉੱਠ ਕੇ ਗਏ ਉਹਨਾਂ ਨੂੰ ਕੋਈ ਨਾਂ ਜਾਣਦੇ ਹੋ, ਜਾਂ ਮਤਲਬ ਹੱਥ ਤੇ ਕਿਸੇ ਦੇ ਨਾਂ ਤੇ ਮਨਸੂਬ ਹੁੰਦੇ ਆ? ਉਹ ਸਿੱਖਾਂ ਵਗੈਰਾ ਦੇ ਜੀ। ਅਸਲ 'ਚ ਗੱਲ ਇਹ ਹੈ ਕਿ ਜੀ ਇਹ ਜਿਹੜਾ ਇਲਾਕਾ ਹੈ ਨਾ, ਜਾਂ ਜਿਹੜਾ ਪਿੰਡ ਹੈ, ਇਹ 1903 ਦੇ ਵਿੱਚ ਆਬਾਦ ਹੋਇਆ। ਅੱਛਾ, ਹਾਂ, ਬਲਕਿ ਇਹ ਇਲਾਕਾ ਜਿਹੜਾ ਹੈ ਨਾ ਜੀ ਸਾਰਾ 1903 ਦੇ ਵਿੱਚ ਆਬਾਦ ਹੋਇਆ। ਇਸ ਵਾਸਤੇ ਇੱਥੇ ਸਿੱਖ ਘੱਟ ਸਨ। ਇਹ ਜਿਹੜੇ ਲੋਕ ਨੇ, ਅਸੀਂ ਰਾਜਪੂਤ ਬੈਠੇ ਹੋਏ ਹਾਂ ਹੁਣ ਵੀ, ਇਸ ਵੇਲੇ ਅਸੀਂ 1903 ਦੇ ਵਿੱਚ ਆ ਕੇ ਕੁਝ ਲੋਕ ਇੱਥੇ ਆਬਾਦ ਹੋ ਗਏ ਸਨ। ਉੱਥੇ ਵੀ ਰਕਬੇ ਸਨ, ਉੱਥੇ ਵੀ ਰਹਿ ਰਹੇ ਸਨ। ਮਿਸਾਲ ਦੇ ਤੌਰ ਤੇ ਕਿਸੇ ਦੇ 2 ਭਾਈ ਆ, ਇੱਕ ਉੱਥੇ ਰਹਿ ਰਿਹਾ ਤੇ ਇੱਕ ਇੱਥੇ ਆ ਗਿਆ, ਜਾਂ ਰਕਬੇ ਪੈ ਗਏ, ਦੋਨੋਂ ਉੱਥੇ ਰਹਿ ਰਹੇ ਨੇ, ਉਹ ਬਾਅਦ ਵਿੱਚ ਪਾਰਟੀਸ਼ਨ 'ਚ ਆਏ ਨੇ। ਇਸ ਵਾਸਤੇ ਸਿੱਖ ਜਿਹੜੇ ਸੀ ਇੱਥੇ ਉਹ ਘੱਟ ਹੀ ਸਨ। ਬਲਕਿ ਇਹ ਸਾਰੇ ਪਿੰਡ ਜਿਹੜੇ ਨੇ ਜ਼ਿਆਦਾਤਰ ਰਾਜਪੂਤ। ਜਿਹੜੇ ਅੰਬਾਲੇ ਜ਼ਿਲ੍ਹੇ ਦੇ ਲੋਕ ਇੱਥੇ ਸਾਰੇ ਬੈਠੇ, ਉਹਨਾਂ ਦੀ ਗੋਤ ਸਾਰੇ ਚੌਹਾਨ ਹੀ ਆ? ਹਾਂ, ਚੌਹਾਨ ਹੀ ਹੈ ਜੀ ਸਾਰੀ। ਅੰਬਾਲੇ ਦੇ ਜਿਹੜੇ ਬੈਠੇ ਨੇ ਉਹ ਸਾਰੇ ਚੌਹਾਨ ਹੀ ਹੈ। ਵੈਸੇ ਗੁਰਦੁਆਰਾ ਨਹੀਂ ਨਾ ਹੈ ਜੀ, ਇਸੇ ਵਾਸਤੇ ਗੁਰਦੁਆਰਾ ਨਹੀਂ ਹੈ। ਕੰਜਵਾਨੀ ਠੀਕ ਹੈ ਨਾ ਜੀ। ਇਹ ਆਪਣਾ ਫਿਰ ਚਰਖੀ ਹੈਗਾ,
ਤੇ ਫਿਰ ਜਨਾਬ ਰੋਪੜੀਆਂ ਹੈਗਾ ਹਾਂ ਚਰਖੀ ਦੇ ਵਿੱਚ ਸਿੱਖ ਆਏ ਸਨ ਕਿਉਂਕਿ ਇੱਕ ਸਿੱਖ ਪਿੱਛੇ ਜੇ ਆਇਆ ਤੇ ਉਹ ਦੱਸ ਰਿਹਾ ਸੀ ਕਿ ਜੀ ਅਸੀਂ ਚਰਖੀ ਦੇ ਰਹਿਣ ਵਾਲੇ ਆ ਤੇ ਸਾਡੇ ਬਾਬਾ ਅਜਦਾਦ ਜਿਹੜੇ ਨੇ ਉਹ ਮੈਂ ਇਸ ਇਲਾਕੇ ਨੂੰ ਦੇਖਣ ਵਾਸਤੇ ਆਇਆ ਕਿ ਸਾਡੇ ਬਾਬਾ ਅਜਦਾਦ ਇਹ ਕਿਹੜੀ ਸੰਨ ਦੇ ਵਿੱਚ ਆਏ ਸੀ ਉਹ ਸਿੱਖ ਜਿਹੜੇ ਆਪਣੇ ਇਲਾਕੇ ਨੂੰ ਦੇਖਣ ਆਏ? ਉਹ ਇੱਥੇ 2014 ਦੀ ਗੱਲ ਹੈ ਅੱਛਾ 14 ਦੀ ਗੱਲ ਹੈ ਹਾਂਜੀ ਤੇ ਯਾਦ ਆ ਕੋਈ ਨਾਂ ਉਹਨਾਂ ਦਾ ਕੀ ਨਾਂ ਸੀ? ਨਹੀਂ ਨਾਮ ਨਹੀਂ ਯਾਦ ਜੀ ਉਹਨਾਂ ਦਾ ਹਾਂ ਨਾਮ ਖੁਸ਼ ਸੀ ਇਸ ਇਲਾਕੇ ਜਦੋਂ ਆਏ ਸੀਗੇ ਮਤਲਬ ਉਹ ਇਲਾਕੇ ਦੀ ਆਵਾਮ ਨੇ ਕਿਸ ਤਰ੍ਹਾਂ ਟ੍ਰੀਟ ਕੀਤਾ ਉਹਨਾਂ ਨੂੰ? ਇਲਾਕੇ ਦੀ ਆਵਾਮ ਨੇ ਬੜਾ ਅੱਛਾ ਸਾਡੀ ਆਵਾਮ ਜਿਹੜੀ ਹੈ ਇਹਨਾਂ ਨੂੰ ਜਦੋਂ ਵੀ ਕੋਈ ਲੋਕ ਆਉਂਦੇ ਨੇ ਬੜਾ ਅੱਛਾ ਉਹਨਾਂ ਨੂੰ ਮਿਲਦੇ ਨੇ ਪਿਆਰ ਕਰਦੇ ਨੇ ਬਲਕਿ ਹੁਣ ਵੀ ਇੱਥੇ ਚੌਕ ਦੇ ਵਿੱਚ ਇੱਕ ਸਿੱਖ ਦੀ ਦੁਕਾਨ ਹੈ ਹਾਂਜੀ ਉਹ ਇਤਵਾਰ ਨੂੰ ਖੋਲਦੇ ਨੇ ਇਤਵਾਰ ਦੀ ਇਤਵਾਰ ਹਕੀਮ ਨੇ ਉਹ ਨਨਕਾਣਾ ਸਾਹਿਬ ਤੋਂ ਆਉਂਦੇ ਨੇ ਹਰ ਇਤਵਾਰ ਦੀ ਇਤਵਾਰ ਆ ਕੇ ਜਨਾਬ ਜਿਹੜਾ ਨੇ ਤੋਂ ਹਕਮਤ ਕਰਦੇ ਨੇ ਦੁਕਾਨ ਖੋਲਦੇ ਨੇ ਬੜਾ ਅੱਛਾ ਲੋਕ ਬੜੇ ਅੱਛੀ ਤਰ੍ਹਾਂ ਲੋਕ ਉਹਨਾਂ ਨਾਲ ਤਾਵਨ ਕਰਦੇ ਨੇ ਮਿਲਦੇ ਨੇ ਹਕੀਮ ਸਾਹਿਬ ਦਾ ਨਾਮ ਕੀ ਹੈ? ਨਾਮ ਮੈਨੂੰ ਨਹੀਂ ਯਾਦ ਹੈ ਲੇਕਿਨ ਉੱਥੇ ਲਿਖਿਆ ਹੋਇਆ ਉਹਨਾਂ ਦੀ ਦੁਕਾਨ ਦੇ ਉੱਤੇ ਹੈ ਹਾਂ ਮੈਂ ਬਲਕਿ ਮਿਲਿਆ ਵੀ ਉਹਨਾਂ ਨੂੰ ਜੀ ਮਿਲਿਆ ਬੜੇ ਅੱਛੇ ਤਰੀਕੇ ਨਾਲ ਮਿਲਿਆ ਤੇ ਇਤਵਾਰ ਦੀ ਇਤਵਾਰ ਆਉਂਦੇ ਨੇ ਨਾਮ ਲਿਖ ਉੱਥੇ ਨਾ ਜਿਹੜਾ ਪਿੰਡ ਹੈ ਨਾ ਜੀ ਪਿਲਖਣੀ ਵਾਲਾ ਉੱਥੇ 2 ਘਰ ਸਾਡੇ ਰਹਿ ਗਏ ਸੀ ਉੱਥੇ ਅੱਛਾ ਦੱਸੋ। ਤੇ ਉਹ ਜਿਹੜੇ ਨਾ ਜੀ ਰਹਿ ਗਏ ਉਹਨਾਂ ਹੁਣ ਸਾਡਾ ਰਾਬਤਾ ਹੁੰਦਾ ਉਹਦੇ ਨਾਲ ਫੋਨ ਤੇ ਗੱਲਾਂ ਹੁੰਦੀਆਂ ਅੱਬਾ ਜੀ ਸਾਡੇ ਪੁੱਛਦੇ ਨੇ ਵੀ ਸਾਡੀ ਮਸਜਿਦ ਹੁੰਦੀ ਸੀ ਇੱਧਰਲੇ ਪਾਸੇ ਉਹਨੇ ਕਿਹਾ ਜੀ ਉਹਨਾਂ ਨੇ ਮੰਦਿਰ ਬਣਾਤਾ ਸੀ ਉਹ ਤਾਂ ਜਨਾਬ ਉਹ ਜਦੋਂ ਉੱਥੇ ਮੁਸਲਮਾਨ ਨਹੀਂ ਹੈਗੇ ਫਿਰ ਜ਼ਾਹਰਾ ਜਿਹੜੀ ਇਬਾਦਤ ਦੀ ਜਗ੍ਹਾ ਉਹਨਾਂ ਨੇ ਇਬਾਦਤਗਾਹ ਹੀ ਬਣਾਈ ਉੱਥੇ ਜੇ ਫਰਜ਼ ਕਰ ਲਓ ਉੱਥੇ ਹਿੰਦੂ ਆ ਤਾਂ ਉਹਨਾਂ ਨੇ ਮੰਦਿਰ ਬਣਾਤਾ ਅਗਰ ਸਿੱਖ ਆ ਤਾਂ ਉਹਨਾਂ ਨੇ ਉੱਥੇ ਉਹਦਾ ਗੁਰਦੁਆਰਾ ਬਣਾਤਾ ਇਬਾਦਤ ਹੁੰਦੀ ਉੱਥੇ ਲੇਕਿਨ ਜੀ ਨਾ ਜੀ ਉਹਨਾਂ ਦੇ ਜਿਹੜੇ ਨਾ 6-7 ਘਰ ਬਣ ਗਏ ਹੁਣ ਦੋਵਾਂ ਦੇ ਅੱਛਾ ਤੇ ਅਸੀਂ ਪੁੱਛਦੇ ਰਹਿੰਦੇ ਉਹਨਾਂ ਗੱਲ ਹੁੰਦੀ ਰਹਿੰਦੀ ਤੇ ਕਹਿੰਦੇ ਜਿਹੜੀ ਅੰਦਰ 2 ਮਸਜਿਦਾਂ ਨੇ ਉਹ ਮਸਜਿਦਾਂ ਹਜੇ ਹੈ ਤੇ ਅਸੀਂ ਪੁੱਛਿਆ ਅੱਬਾ ਜੀ ਨੇ ਜ਼ਮੀਨ ਆਪਣੀ ਉਹਨੇ ਕਿਹਾ ਜੀ ਤੁਹਾਡੀ ਆਪਣੀ ਇਹਨੇ ਕਿਹਾ ਪਹਾੜ ਵਾਲੇ ਪਾਸੇ ਸਾਡੀ ਜ਼ਮੀਨ ਸੀ ਅੰਬਾਂ ਦਾ ਬਾਗ ਸੀ ਤੇ ਇਸ ਤਰ੍ਹਾਂ ਕਰਕੇ ਆ ਪਿੰਡ ਸੀ ਕੋਟਵਾ ਉਸ ਸਾਈਡ ਤੇ ਸਾਡੀ ਜ਼ਮੀਨ ਸੀ ਉਹ ਸਾਡੀ ਨਾਲ ਗੱਲ ਉਹਦੇ ਨਾਲ ਹੁੰਦੀ ਰਹਿੰਦੀ ਉਹ ਜਿਹੜੀ ਫੈਮਿਲੀ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਉਹ ਕਿੱਥੇ ਰਹਿੰਦੇ ਆ? ਉਹ ਉਸੇ ਪਿਲਖਣੀ ਪਿੰਡ 'ਚ ਹੀ ਰਹਿੰਦੇ ਨੇ ਤਹਿਸੀਲ ਅੰਬਾਲਾ ਜ਼ਿਲ੍ਹਾ ਵੇਮਾਲਾ ਉਹਨਾਂ ਦੇ ਨਾਂ ਨੂੰ ਦੱਸੋ ਕਿਹੜੇ ਕਿਹੜੇ ਨਾਂ ਆ? ਉਹਨਾਂ ਦਾ ਇੱਕ ਰਸ਼ੀਦ ਆ ਜੀ ਅੱਛਾ ਤੇ ਇੱਕ ਨਹੀਂ ਉਹਦੇ ਅੱਗੇ ਔਲਾਦ ਨੇ ਨਾ ਮਸੀਤਾ ਇਹ ਮਸੀਤਾ ਤੇ ਅੱਗੇ ਮੁੰਡਾ ਇਹ ਆ ਜੀ ਮਹਿਤਾਬ ਹੈ ਲੜਕੇ ਦਾ ਨਾਂ ਜਿਹੜੇ ਨਾਲ ਗੱਲ ਹੁੰਦੀ ਸਾਡੀ ਅਗਰ ਤੁਹਾਨੂੰ ਮੌਕਾ ਮਿਲੇ ਉਹਨਾਂ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਜਾ ਕੇ ਮਿਲਣ ਦਾ ਇੰਡੀਆ ਦਾ ਵੀਜ਼ਾ ਲੱਗ ਜਾਵੇ ਤਾਂ ਤੁਸੀਂ ਜਾਣਾ ਚਾਹੋਗੇ? ਹਾਂਜੀ ਇਨਸ਼ਾਅੱਲਾ ਅਸੀਂ ਬਲਕਿ ਕੋਸ਼ਿਸ਼ ਕਰਦੇ ਪਏ ਆ ਜਾ ਰਹੇ ਆ ਸਾਡੀ ਉਹਨਾਂ ਨਾਲ ਗੱਲ ਹੁੰਦੀ ਉਹਨਾਂ ਨੇ ਕਿਹਾ ਸਾਡਾ ਵੀਜ਼ਾ ਲਵਾਉਂਦੇ ਅਸੀਂ ਗਰਮੀਆਂ 'ਚ ਬੜੇ ਜਿਹੜੇ ਭਾਈ ਆਏ ਸੀ ਨਾ ਅਸਲਮ ਅਸੀਂ ਦੋਵਾਂ ਨੇ ਇਸ ਦਫਾ ਇਨਸ਼ਾਅੱਲਾ ਸਾਡਾ ਪ੍ਰੋਗਰਾਮ ਹੈ ਆਪਣਾ ਪਿੰਡ ਵੇਖ ਕੇ ਆਈਏ ਹਾਂਜੀ ਜਦੋਂ ਆਪਣੇ ਭਤੀਜੇ ਨੂੰ ਲੈਣ ਗਏ ਨਾ ਜੀ ਤੇ ਉੱਥੋਂ ਨਹੀਂ ਮਿਲਿਆ ਪਿੰਡ 'ਚੋਂ ਉਹਨਾਂ ਨੇ ਕਿਸੇ ਨੇ ਕਹਿਤਾ ਫਿਰ ਮੁਖਬਰੀ ਕੀਤੀ ਵੀ ਫਲਾਂ ਜਗ੍ਹਾ ਨਾ ਤੁਸੀਂ ਉੱਥੇ ਜਾਓ ਨਾਲ ਪੁਲਿਸ ਵਾਲਾ ਸੀ ਇਹਨਾਂ ਦੇ ਉਹ ਗਏ ਤੇ ਜਿਸ ਵਕਤ ਉਹ ਪੁਲਿਸ ਵਾਲਾ ਕਹਿੰਦਾ ਵੀ ਮੈਂ ਤੁਹਾਡੇ ਨਾਲ ਚੱਲਣਾ ਉਹ ਕਹਿੰਦਾ ਮੈਂ ਆਪ ਲਿਆਣਾ ਉੱਥੋਂ ਭਜਾਣਾ ਚਾਹੁੰਦੇ ਸੀ ਇਹਨੂੰ ਤੇ ਜਿਸ ਵੇਲੇ ਉੱਥੇ ਪਹੁੰਚੇ ਤੇ ਉਹ ਇੱਕ ਨਾ ਜੀ ਆ ਡਾਚੀ ਚਰਾਂਦਾ ਫਿਰਦਾ ਪਿਆ ਸੀ ਤੇ ਇਹਦੇ ਸਿਰ ਤੇ ਉਹਨਾਂ ਨੇ ਚੋਟਾ ਰਖਾਇਆ ਸੀ ਉਹ ਸਿੱਖਾਂ ਵਾਲਾ ਅੱਛਾ ਇਸ ਜਿਹੜਾ ਭਤੀਜਾ ਸੀ ਅੱਬਾ ਜੀ ਚੁੰਡੀ ਰਖਾਈ ਸੀ ਬਾਲਾਂ ਦੀ ਰਖਾਈ ਵਾਲਾ ਤੇ ਅੱਬਾ ਜੀ ਨੇ ਪੁੱਛਿਆ ਉਹਨੂੰ ਦੇਖ ਕੇ ਨਾ ਦੌੜ ਪਿਆ ਉਹ ਛੱਡ ਕੇ ਉਹ ਜਾਣਦਾ ਨਹੀਂ ਛੋਟਾ ਦੀ ਫਿਰ ਉਹਨੂੰ ਕਹਿਣ ਲੱਗਿਆ ਜੀ ਮੈਂ ਜਿਹੜਾ ਨਾ ਤੇ ਉਹਨਾਂ ਨੂੰ ਜਾ ਕੇ ਉਹ ਰਾਮ ਕਰਦਾ ਜਿਸ ਤਰ੍ਹਾਂ ਫਿਰ ਅੱਬਾ ਜੀ ਨੂੰ ਪਕੜਿਆ ਉਹਨੂੰ ਪਕੜ ਕੇ ਉੱਥੇ ਘਰ ਲੈ ਗਏ ਫਿਰ ਉਹਦੀ ਵਾਹ ਜਿਹੜੀ ਨਾ ਜਿਹਨਾਂ ਕੋਲ ਰਹਿੰਦਾ ਸੀ ਤਾਈ ਕਹਿੰਦਾ ਹੁੰਦਾ ਸੀ ਇਹਨੂੰ ਤੇ ਉਹਨੇ ਫਿਰ ਉਹਨੂੰ ਰੋਟੀ ਰਾਟੀ ਨਾਲ ਬੰਨ੍ਹ ਕੇ ਦਿੱਤੀ ਇਹਦੇ ਨਾਲ ਟੁਰਿਆ ਨਾਲ ਟੁਰਿਆ ਤੇ ਜਿਸ ਵਕਤ ਪਹਿਲਾਂ ਤਾਂ ਖਰਾਬ ਕਰਿਆ ਮੈਂ ਨਹੀਂ ਜਾਂਦਾ ਉਹਨੂੰ ਕੀ ਪਤਾ ਸੀ ਫਿਰ ਮਤਲਬ ਕਿ ਉਹਨਾਂ ਦਾ ਬੰਦਾ ਇੱਕ ਹੋਰ ਨਾਲ ਗਿਆ ਜਦੋਂ ਕੋਈ 2 ਮਰਬੇ ਸਫ਼ਰ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਵਾਪਸ ਆ ਗਿਆ ਫਿਰ ਟੁਰ ਪਿਆ ਇਹਦੇ ਨਾਲ ਤੇ ਇਹਨਾਂ ਨੇ ਕਿਹਾ ਵੀ ਕੋਈ ਸ਼ਾਇਦ ਤੂੰ ਸਿੱਖੀ ਹੈ ਕਿ ਕੋਈ ਪੜਿਆ ਕਲਮਾ ਸ਼ਲਮਾ ਕੋਈ ਸਿੱਖਾ ਕਹਿੰਦਾ 5-7 ਟੱਪੇ ਯਾਦ ਕੀਤੇ ਮੈਂ ਕਹਿੰਦਾ ਜਿੱਦਾਂ ਰਹਿੰਦਾ ਸੀ ਜਿੱਦਾਂ ਦੇ ਮਾਹੌਲ 'ਚ ਉਹ ਚੀਜ਼ ਯਾਦ ਕਰ ਲਈ ਜੀ ਬਜ਼ੁਰਗ 105 ਸਾਲ ਦੇ ਮਾਸ਼ਾਅੱਲਾ ਹੋ ਗਏ ਆ ਅਗਰ ਇਹਨਾਂ ਨੂੰ ਵੀਜ਼ਾ ਇਸ਼ੂ ਹੋ ਜਵੇ ਤੇ ਇਹ ਵੀ ਚਲੋ ਆਪਣੇ ਉਮਰ ਦੇ ਆਖਰੀ ਹਿੱਸੇ ਵਿੱਚ ਅਗਰ ਆਪਣਾ ਪਿੰਡ ਜਾ ਕੇ ਜਾਂ ਆਪਣੇ ਜਿਹੜੇ 2 ਰਿਸ਼ਤੇਦਾਰ ਉੱਥੇ ਰਹਿੰਦੇ ਆ ਫਿਰ ਦੂਸਰੀ ਗੱਲ ਇਹ ਆ ਕਿ ਇਹਨਾਂ ਦੀ ਇੱਕ ਬੀਵੀ ਜਿਹੜੀ ਉੱਥੇ ਦੱਸਦੇ ਬਜ਼ੁਰਗ ਜ਼ੈਤੂਨ ਬੀਬੀ ਉੱਥੇ ਰਹਿ ਗਈ ਸੀਗੀ ਉਹਦਾ ਪਤਾ ਨਹੀਂ ਲੱਗਾ ਉਹ ਨਹੀਂ ਮਿਲ ਸਕੀ ਇਹਨਾਂ ਨੂੰ ਅਗਰ ਕੋਈ ਸਾਡੇ ਪ੍ਰੋਗਰਾਮ ਦੇ ਰਾਹੀਂ ਅਗਰ ਕੋਈ ਬੰਦਾ ਸੁਣਦਾ ਆ ਉਹਦੇ ਨਾਲ ਕੋਈ ਲਿੰਕ ਹੈ ਕਿਸ ਤਰ੍ਹਾਂ ਜੁੜਦਾ ਹੈ ਕੋਈ ਉਹਨਾਂ ਦੀ ਔਲਾਦ ਜਾਂ ਕੋਈ ਉਹਨਾਂ ਦਾ ਪਰਿਵਾਰ ਦਾ ਬੰਦਾ ਤੇ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਬਾਬਾ ਜੀ ਦਾ ਨੰਬਰ ਜਿਹੜਾ ਤੁਹਾਡੇ ਸਕਰੀਨ ਤੇ ਸ਼ੋ ਹੋ ਰਿਹਾ ਹੋਵੇਗਾ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਆ ਬਜ਼ੁਰਗਾਂ ਦੇ ਨਾਲ ਰਾਬਤਾ ਕਰ ਸਕਦੇ ਆ ਸਾਡੇ ਚੈਨਲ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਜਿਹੜੇ ਟੁੱਟੇ ਹੋਏ ਦਿਲ ਆ ਟੁੱਟੇ ਹੋਏ ਰਿਸ਼ਤੇ ਆ ਉਹਨਾਂ ਨੂੰ ਜੋੜਨਾ ਅਸੀਂ ਉਮੀਦ ਕਰਦੇ ਹਾਂ ਜੀ ਸਾਡਾ ਇਨਸ਼ਾਅੱਲਾ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਅੱਛਾ ਲੱਗੇਗਾ ਔਰ ਇਸੇ ਤਰ੍ਹਾਂ ਹੀ ਕੋਈ ਹੋਰ ਪਰਿਵਾਰ ਜਿਹਦਾ ਕੋਈ ਉੱਥੇ ਰਹਿ ਗਿਆ ਆ ਜਾਂ ਕੋਈ ਵਿਛੜ ਗਏ ਇੱਕ ਦੂਸਰੇ ਦੇ ਨਾਲ ਪਾਕਿਸਤਾਨ 'ਚ ਆ ਕੇ ਵਿਛੜ ਗਏ ਆ ਸਾਡੇ ਨਾਲ ਉਹ ਸਾਡੇ ਨੰਬਰ ਤੇ ਰਾਬਤਾ ਕਰ ਸਕਦੇ ਅਸੀਂ ਉਹਨਾਂ ਦਾ ਪ੍ਰੋਗਰਾਮ ਕਰਕੇ ਆਪਣਾ
ਆਪਣੇ ਚੈਨਲ ਤੇ ਚੜਾਵਾਂਗੇ ਇਨਸ਼ਾਅੱਲਾ। ਔਰ ਉਮੀਦ ਕਰਦੇ ਹਾਂ ਇਸ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਹੋਏ ਮਿਲ ਗਏ ਆ, ਤੇ ਇਹ ਉਮੀਦ ਕਰਦੇ ਹਾਂ ਬਜ਼ੁਰਗਾਂ ਦੇ ਵੀ ਜਿਹੜੇ ਉੱਥੇ ਕੋਈ ਫੈਮਿਲੀ ਮੈਂਬਰ ਰਹਿ ਗਿਆ ਉਹਨਾਂ ਦਾ ਵੀ ਕੋਈ ਰਾਬਤਾ ਇਨਸ਼ਾਅੱਲਾ ਇਹਨਾਂ ਨਾਲ ਜਲਦੀ ਹੋ ਜਾਏਗਾ। ਅੱਲਾ ਹਾਫਿਜ਼।